ਉਹ ਗੱਲ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਇੰਨੀਆਂ ਸ਼ਹੀਦੀਆਂ ਕੀਤੀਆਂ ਕਾਹਦੇ ਵਾਸਤੇ, ਸਾਡੇ ਵਾਸਤੇ ਕੀਤੀਆਂ। ਕਿਤੇ ਨਾਨੂ ਨਾਨੂ ਆਈ ਨਾਨੂ ਆਵੇ ਆ ਕੌਣ ਆ ਤੇ ਮਿੱਠੀ ਕਰ ਦੋ ਕਿਸੇ ਕਰ ਦੋ ਹਾਂ। 7 ਜੂਨ ਮਹੀਨਾ ਚੜ੍ਹਦਾ ਤਾਂ ਖੂਨੀ ਮੰਜ਼ਰ ਚੇਤੇ ਆ ਜਾਂਦਾ। ਸਿੱਖ ਕੌਮ ਦੀ ਪਿੱਠ ਤੇ ਵੱਜਿਆ ਸਰਕਾਰੀ ਖੰਜਰ ਚੇਤੇ ਆ ਜਾਂਦਾ। ਚੇਤੇ ਅੱਜ ਵੀ ਕਿਵੇਂ ਪੰਥ ਸਾਡੇ ਤੇ ਟੈਂਕ ਸੀ ਤੂੰ ਚਾੜੇ ਨਹੀਂ, ਕਿਵੇਂ ਭੁੱਲੀਏ ਸਾਲ 84 ਨੂੰ ਦੱਸ ਜਰਾ ਸਰਕਾਰੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੇਵ ਸਿੰਘ ਸਿੱਧੂ ਤੇ ਤੁਸੀਂ ਵੇਖ ਰਹੇ ਹੋ ਇੰਡਸ ਟੀਵੀ ਆਸਟ੍ਰੇਲੀਆ। ਸਾਧ ਸੰਗਤ ਜੀ, ਸਾਲ 1984 ਦਾ ਦੁਖਾਂਤ ਵਾਪਰਿਆ 40 ਸਾਲ ਹੋ ਚੁੱਕੇ ਆ, ਪਰ ਅੱਜ ਵੀ 1984 ਦੇ ਜ਼ਖਮ ਅੱਜ ਵੀ ਅੱਲੇ ਆ। ਸਿੱਖ ਪੰਥ ਅੱਜ ਵੀ ਮਹਿਸੂਸ ਕਰਦਾ, ਕਿਉਂਕਿ ਉਹਨਾਂ ਜ਼ਖਮਾਂ ਉੱਤੇ ਕਿਤੇ ਨਾ ਕਿਤੇ ਇਨਸਾਫ ਦੀ ਜਿਹੜੀ ਮਰਹਮ ਆ ਉਹ ਅੱਜ ਤੱਕ ਨਹੀਂ ਲੱਗ ਸਕੀ। ਤੇ ਇੱਥੇ ਬ੍ਰਿਸਬੇਨ ਸ਼ਹਿਰ ਦੇ ਵਿੱਚ ਹੁਣ ਤੱਕ ਦੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਜਿਹੜੀ ਪ੍ਰਦਰਸ਼ਨੀ ਆ ਉਹ ਸਾਲ 1984 ਨੂੰ ਸਮਰਪਿਤ ਕਰਕੇ ਲਾਈ ਗਈ ਆ। ਮੇਰੇ ਨਾਲ ਉਹ ਸਾਰੇ ਵੀਰ ਖੜੇ ਆ ਜਿਨ੍ਹਾਂ ਨੇ ਇਸ ਪ੍ਰਦਰਸ਼ਨੀ ਮਗਰ ਮਿਹਨਤ ਕੀਤੀ ਆ। ਆਓ ਉਹਨਾਂ ਨਾਲ ਵੀਰ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਛਾ ਖਾਲਸਾ ਜੀ, ਮੈਨੂੰ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਨਾਲ ਮੈਂ ਕਿਹਾ ਕਿ ਇਹ ਆਸਟ੍ਰੇਲੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਆ ਜਿਹੜੀ 1984 ਨੂੰ ਸਮਰਪਿਤ ਕਰਕੇ ਲਾਈ ਗਈ ਆ। ਮੈਂ ਦੇਖ ਰਿਹਾ ਸੀ ਕਿ ਕਿਸ ਤਰੀਕੇ ਨਾਲ ਕੱਲੇ ਸਿੰਘ ਦੀ ਜਾਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਕੁਝ ਵੀ ਵਾਪਰਿਆ ਉਹਦਾ ਜਿਹੜੀ ਹਿਸਟਰੀ ਆ ਉਹ ਤੁਸੀਂ ਇੰਗਲਿਸ਼ 'ਚ ਵੀ ਦੱਸੀ ਆ, ਪੰਜਾਬੀ 'ਚ ਵੀ ਦੱਸੀ ਆ। ਤੇ ਮੈਨੂੰ ਪਹਿਲਾਂ ਇਹ ਦੱਸੋ ਕਿ ਇਹ ਜੋ ਕੁਝ ਵੀ ਜਿੰਨੀ ਵੀ ਮਿਹਨਤ ਕੀਤੀ ਆ ਇਹਦੀ ਤੁਹਾਨੂੰ ਲੋੜ ਕਿਉਂ ਲੱਗੀ ਕਿ ਸਾਨੂੰ ਇਹ ਕਰਨਾ ਚਾਹੀਦਾ ਹੈ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ? ਵੀਰ ਜੀ ਦੇ ਕਈ ਕਾਰਨ ਆ। ਸਭ ਤੋਂ ਪਹਿਲਾਂ ਤਾਂ ਪੂਰੇ 40 ਸਾਲ ਹੋ ਚੁੱਕੇ ਆ ਆਪਣੇ ਘੱਲੂਘਰ ਨੂੰ ਜੀ। ਦੂਸਰਾ ਇਹ ਆ ਕਿ ਜਿਹੜੀ ਨੈਕਸਟ ਜਨਰੇਸ਼ਨ ਜਿਹੜੀ ਆਪਣੀ ਹੁਣ ਆ ਰਹੀ ਜਿਹੜੇ ਬੱਚੇ ਆ ਕਿ ਉਹਨਾਂ ਨੂੰ ਪੂਰੀ ਇਸ ਇਤਿਹਾਸ ਦਾ ਨਹੀਂ ਪਤਾ। ਉਹ ਸਾਡੇ ਬਜ਼ੁਰਗਾਂ ਦੇ ਸਾਡੇ ਜੀਂਦੇ ਹੁੰਦੇ ਹੋਏ ਇਹ ਸਭ ਕੁਝ ਹੋਇਆ। ਆਪਣੇ 78 ਵਿੱਚ ਪਹਿਲਾਂ ਆਪਣੇ 13 ਸਿੰਘ ਸ਼ਹੀਦ ਹੋਏ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਉਸ ਤੋਂ ਬਾਅਦ ਆਪਣੇ ਸੰਤਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਸੀ ਜਿਹਦੇ ਆਪਣੀ ਸਰਕਾਰ ਕੋਲੋਂ ਬੇਸਿਕ ਮੰਗਾਂ ਮੰਗੀਆਂ ਸੀਗੀਆਂ। ਤੇ ਉਸ ਚੀਜ਼ ਨੂੰ ਲੈ ਕੇ ਫਿਰ ਆਪਣੇ 84 ਦੇ ਵਿੱਚ ਜੋ ਇਹ ਆਪਣੇ ਇੱਕ ਸਰਕਾਰ ਵੱਲੋਂ ਕਹਿ ਲਓ, ਇਹੀ ਕਹਿ ਸਕਦੇ ਹਾਂ ਹੁਣ ਕੁਛ ਆਪਣੀ ਸਰਕਾਰ ਵੱਲੋਂ ਆਪਣੇ ਸਿੱਖਾਂ ਉੱਤੇ ਇੱਕ ਹਮਲਾ ਹੋਇਆ ਸੀਗਾ। ਤੇ ਉਹਦੇ ਵਿੱਚ ਉਸ ਤੋਂ ਬਾਅਦ ਫਿਰ ਆਪਣੀ ਯੂਨਾਈਟਿਡ ਨੇਸ਼ਨਸ ਵਾਲਿਆਂ ਨੇ ਇਸ ਚੀਜ਼ ਨੂੰ ਐਜ਼ ਅ ਸਿੱਖ ਜੈਨੋਸਾਈਡ ਵੀ ਰੈਕਗਨਾਈਜ਼ ਹੋਇਆ। ਸੋ ਆਫੀਸ਼ੀਅਲੀ ਆਪਣੀ ਦੁਨੀਆ ਵਿੱਚ ਇਸ ਚੀਜ਼ ਨੂੰ ਐਜ਼ ਅ ਸਿੱਖ ਜੈਨੋਸਾਈਡ ਰੈਕਗਨਾਈਜ਼ ਕੀਤਾ ਗਿਆ। ਤੇ ਇਸ ਚੀਜ਼ ਬਾਰੇ ਜਿਹੜੀ ਆਪਣੀ ਕੌਮ ਸਾਨੂੰ ਆਪਣੇ ਬੱਚਿਆਂ ਨੂੰ ਸਾਡੀ ਆਪਣੇ ਜਿਹੜੇ ਹੈਗੀ ਜਨਰੇਸ਼ਨ ਉਹਨਾਂ ਨੂੰ ਇਸ ਚੀਜ਼ ਬਾਰੇ ਪੂਰੀ ਹਾਲੇ ਨੌਲੇਜ ਨਹੀਂ ਹੈਗੀ। ਤੇ ਇਹ ਜੀ ਪ੍ਰਦਰਸ਼ਨੀ ਤਾਂ ਕੱਢੀ ਕਿਉਂਕਿ ਇਸ ਚੀਜ਼ ਦੀ ਆਪਣੀ ਘੱਟੋ ਘੱਟ ਸੱਚਾਈ ਆ, ਕੋਈ ਉਹ ਨਹੀਂ ਜਿਹੜੀ ਅਸਲੀ ਸੱਚਾਈ ਹੈ ਕਿ ਕੀ ਹੋਇਆ, ਕਿ ਘੱਟੋ ਘੱਟ ਸਾਡੀ ਜਿਹੜੀ ਪਨੀਰੀ ਹੈਗੀ ਆ ਉਹ ਉਹਨਾਂ ਨੂੰ ਪਤਾ ਹੋਵੇ ਇਸ ਚੀਜ਼ ਬਾਰੇ। ਬੇਸਿਕਲੀ ਇਹ ਆਪਣਾ ਮੇਨ ਇਨੀਸ਼ੀਏਟਿਵ ਹੈਗਾ। ਬਿਲਕੁਲ, ਕਿਉਂਕਿ ਜਿਸ ਤਰੀਕੇ ਨਾਲ ਜਿੰਨੀ ਵੀ ਡਿਟੇਲ ਇੱਥੇ ਦਿੱਤੀ ਗਈ ਮੈਂ ਪੂਰੀ ਦੇਖੀ ਆ ਪ੍ਰਦਰਸ਼ਨੀ। ਮੇਰੇ ਖਿਆਲ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਪਤਾ ਹੀ ਹੈ ਹੋਊਗਾ, ਜ਼ਰੂਰ ਲੱਗੂਗਾ ਇਹਨਾਂ ਚੀਜ਼ਾਂ ਤੋਂ ਪਤਾ, ਪਰ ਸਾਡੇ ਵਰਗਿਆਂ ਨੂੰ ਵੀ ਇੰਨੀ ਡਿਟੇਲ ਦੇ ਵਿੱਚ ਇਤਿਹਾਸ ਨਹੀਂ ਪਤਾ ਕਿਉਂਕਿ ਆਪਾਂ ਤਕਰੀਬਨ ਜਿਹੜਾ 1980 ਦੇ ਲਾਗੇ ਜਨਮੇ ਆ। ਸਾਨੂੰ ਪਤਾ ਸੀ ਕਿ ਅਕਾਲ ਤਖਤ ਸਾਹਿਬ ਤੇ ਜੋ ਕੁਛ ਵੀ ਆਪਰੇਸ਼ਨ ਬਲੂ ਸਟਾਰ ਹੋਇਆ ਜਾਂ ਸਿੱਖ ਜੈਨੋਸਾਈਡ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਹੋਇਆ, ਪਰ ਇੰਨੀ ਡਿਟੇਲ ਦੇ ਵਿੱਚ ਸਾਨੂੰ ਵੀ ਨਹੀਂ ਪਤਾ। ਪਰ ਜਦੋਂ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੇ ਇਹ 'ਚ ਕੁਛ ਵੇਖਿਆ ਤਾਂ ਉਹਨਾਂ ਦਾ ਰਿਸਪੌਂਸ ਤੁਹਾਨੂੰ ਲੱਗਾ ਕਿ ਤੁਹਾਡੀ ਜਿਹੜੀ ਕੋਸ਼ਿਸ਼ ਹੈ ਉਹ ਸਫਲ ਹੋਈ ਆ? ਰਿਸਪੌਂਸ ਉਮੀਦ ਨਾਲ ਬਹੁਤ ਜ਼ਿਆਦਾ। ਉਹਦਾ ਕਾਰਨ ਇਹ ਆ ਕਿ ਮੰਨ ਲਓ ਆਪਣੇ ਕਈ ਤੇ ਸੰਗਤਾਂ ਆਈਆਂ ਜਿਹਨਾਂ ਦੇ ਆਪਣੇ ਸਖੇ ਨਾਨਾ ਜੀ ਸੀਗੇ, ਸਖੀ ਉਹਨਾਂ ਦੇ ਪਿਓ ਦੀ ਫੋਟੋਆਂ ਲੱਗੀਆਂ, ਸਖੇ ਆਪਣੇ ਇੱਥੇ ਭਰਾਵਾਂ ਦੀਆਂ ਲੱਗੀਆਂ ਹੋਈਆਂ ਆ। ਅਤੇ ਜਦੋਂ ਆਪਾਂ ਉਹ ਇੱਕ ਕਨੈਕਸ਼ਨ ਦੇਖਿਆ, ਆਪ ਖੁਦ ਆਪਣੀ ਅੱਖੀ ਦੇਖਿਆ ਕਿ ਇੱਕ ਮਾਤਾ ਕਹਿੰਦੇ ਕਿ ਆਹ ਤੇਰਾ ਨਾਨਾ ਜੀ ਆ, ਜਾ ਕੇ ਉਹ ਬੱਚੇ ਨੇ ਫਿਰ 1-2 ਸਾਲ ਦਾ ਬੱਚਾ ਹੋਊਗਾ, 3-4 ਸਾਲ ਦਾ ਹੋਊਗਾ ਮਸਾਂ, ਉਹਨੂੰ ਫੋਟੋ ਲੈ ਕੇ ਚੁੰਮਿਆ। ਉਹ ਤੋਂ ਉਮੀਦ ਹੋਇਆ ਕਿ ਯਾਰ ਜਿਹੜਾ ਆਪਣਾ ਹਜਾ ਉਪਰਾਲਾ ਜਿਹੜੀ ਉਮੀਦ ਸੀਗੀ ਅਸੀਂ ਤਾਂ ਇੱਕ ਹੋਰ ਸੋਚ ਇੱਕ ਆਪਣੇ ਇੱਕ ਹਿਸਟੋਰੀਕਲ ਨੈਕਸਟ ਜਨਰੇਸ਼ਨ ਪਰ ਲੱਗੇ, ਪਰ ਜਿਹੜਾ ਇੱਕ ਪਰਸਨਲ ਕਨੈਕਸ਼ਨ ਉਹ ਮੈਂ ਗੱਲ ਕਰਕੇ ਜੇ ਇਹ ਸਾਡੇ ਹੁੰਦੇ ਹੋਏ ਹੋਇਆ ਅਤੇ ਉਹ ਪਰਿਵਾਰਾਂ 'ਚ ਜੋ ਕਨੈਕਸ਼ਨ ਬਣਿਆ ਉਹ ਯਾਦਾਂ ਤਾਜ਼ੀਆਂ ਹੋ ਗਈਆਂ ਜੋ ਕੁਛ ਆਪਣੇ ਨਾਲ ਹੋਇਆ। ਬਿਲਕੁਲ ਸਾਧ ਸੰਗਤ ਜੀ, ਜਦੋਂ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਰਹਿੰਦੇ ਹਾਂ ਤਾਂ ਇੱਥੇ ਅਸੀਂ ਕੰਮ ਵੀ ਕਰਦੇ ਹਾਂ, ਕਈ ਸਾਡੇ ਜਿਹੜੀਆਂ ਸਾਰਾ ਕੁਛ ਸਾਡੇ ਕੋਲ ਟਾਈਮ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਆ ਖੋਸੇ ਬਾਈ। ਅਤੇ ਜਿਸ ਤਰੀਕੇ ਨਾਲ ਤੁਸੀਂ ਪਿਛਲੇ ਕਈ ਦਿਨਾਂ ਤੋਂ ਨਿਰੰਤਰ ਲੱਗੇ ਹੋਏ ਹੋ, ਆਪਣਾ ਸਮਾਂ ਕੱਢ ਕੇ ਸਾਰਾ ਕੁਝ ਤਿਆਰ ਕੀਤਾ, ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ ਕਿ ਸੰਗਤ ਦਾ ਤੁਹਾਨੂੰ ਕਿੱਦਾਂ ਦਾ ਲੱਗਾ ਕਿ ਹੁੰਗਾਰਾ ਮਿਲ ਰਿਹਾ?
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਦਾ ਜਿਹੜਾ ਹੰਗਾਰਾ ਉਹ ਬਾਈ ਜਸਜੋਤ ਸਿੰਘ ਜੀ ਹੁਣੀ ਦੱਸ ਹੀ ਚੁੱਕੇ ਆ, ਤੇ ਪਰ ਮੈਂ ਇਹਦੇ ਬਾਰੇ ਥੋੜਾ ਜਿਹਾ ਹੋਰ ਅਪਡੇਟ ਕਰ ਦਿਆਂ ਕਿ ਕੁਈਨਜ਼ਲੈਂਡ 6 ਜਥੇਬੰਦੀ ਆ, ਤਾਂ ਉਹਨਾਂ ਦੇ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ। ਕੋਈ ਜਾਂ ਇਹਨਾਂ ਦੀ ਜਾਂ ਕੋਈ ਮੇਰੀ ਮਿਹਨਤ ਨਹੀਂ ਗੀ, ਇਹ ਸਾਰੇ ਜਿੰਨੇ ਸੇਵਾਦਾਰ ਆ ਤਕਰੀਬਨ 20-30 ਜਣੇ ਹੈਗੇ ਆ, ਕਿ ਉਹਨਾਂ ਦੀ ਸਾਰਿਆਂ ਦੀ ਮਿਹਨਤ ਸੀਗੀ। ਸੋ ਉਹਨਾਂ ਨੇ ਸਾਰੀ ਸੇਵਾ ਕੀਤੀ ਆ, ਤੇ ਕਾਫੀ ਕੁਝ ਇਸ ਵਾਰੀ ਅਸੀਂ ਐਡ ਕਰਨ ਤੋਂ ਰਹਿ ਵੀ ਗਏ ਆ। ਜਿਵੇਂ ਸਾਨੂੰ ਸੰਗਤ ਦਾ ਜਿਹੜਾ ਰਿਸਪੌਂਸ ਆ ਉਹ ਇਹ ਮਿਲਿਆ ਕਿ 84 ਤੋਂ ਬਾਅਦ ਜਿਹੜਾ 10 ਸਾਲ ਸੰਘਰਸ਼ ਚੱਲਿਆ, ਉਹਨਾਂ ਦੇ ਉਹ ਸ਼ਹੀਦਾਂ ਦੀਆਂ ਵੀ ਜਿਹੜੀਆਂ ਫੋਟੋਆਂ ਵਿੱਚ ਤੁਸੀਂ ਐਡ ਕਰੋ ਜ਼ਿਆਦਾ। ਤੇ ਕੁਝ ਸੰਗਤ ਨੇ ਸਾਨੂੰ ਪਰਸਨਲੀ ਤੌਰ ਤੇ ਵੀ ਆਪਣੀਆਂ ਫੋਟੋਆਂ ਭੇਜੀਆਂ ਨੇ ਕਿ ਜਿਨ੍ਹਾਂ ਦੇ ਭਰਾ ਸ਼ਹੀਦ ਹੋਏ। ਕੁਝ ਵੀਰ ਇੱਥੇ ਬ੍ਰਿਸਬੇਨ ਵੀ ਰਹਿੰਦੇ ਨੇ, ਤਾਂ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਵੀ ਇੱਥੇ ਲਾਈਏ 6ਵੇਂ ਮਹੀਨੇ ਦੇ ਵਿੱਚ, ਵੀ ਇਸ ਤੋਂ ਵੀ ਵੱਡੀ ਜਿਹੜੀ ਪ੍ਰਦਰਸ਼ਨੀ ਲਾਉਣ ਦੀ ਸੋਚ ਰਹੇ ਆ। ਸੋ ਇੱਕ ਹੋਰ ਪ੍ਰਦਰਸ਼ਨੀ ਜਿਹੜੀ ਆ, ਤੁਹਾਨੂੰ ਪਤਾ ਹੈ ਕਿ ਨਵੰਬਰ 1984 ਦੇ ਵਿੱਚ ਜਿਹੜੀ ਸਿੱਖ ਨਸਲਕੁਸ਼ੀ ਹੋਈ ਆ ਗਿਨੀ ਮਿਥੀ ਸ਼ਾਸਨ ਦੇ ਅਧੀਨ, ਜਿਹੜੀ ਭਾਰਤੀ ਹਕੂਮਤ ਨੇ ਕੀਤੀ ਹੈ, ਤੇ ਉਹਨੂੰ ਵੀ ਸਮਰਪਿਤ ਇੱਥੇ ਇੱਕ ਪ੍ਰਦਰਸ਼ਨੀ ਲਾ ਰਹੇ ਆ ਨਵੰਬਰ ਮਹੀਨੇ ਦੇ ਵਿੱਚ। ਉਹਦੇ ਤੇ ਵੀ ਤਿਆਰੀ ਚੱਲ ਰਹੀ ਹੈ ਜੀ। ਬਿਲਕੁਲ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕੁਈਨਜ਼ਲੈਂਡ ਸਿੱਖ ਐਸੋਸੀਏਸ਼ਨ ਦੇ ਜਿੰਨੇ ਵੀ ਵੀਰ ਹੈ ਉਹਨਾਂ ਸਾਰਿਆਂ ਨੇ ਮਿਹਨਤ ਕੀਤੀ ਆ, ਤੇ ਤੁਸੀਂ ਮੈਨੂੰ ਜਾਂਦੇ ਜਾਂਦੇ ਥੋੜਾ ਇਹ ਜ਼ਰੂਰ ਦੱਸ ਦਿਓ ਕਿ ਇਹ ਜਿਹੜੀ ਪ੍ਰਦਰਸ਼ਨੀ, ਜਿੱਦਾਂ ਤੁਸੀਂ ਕਿਹਾ ਕਿ ਹਰ ਸਾਲ ਅਸੀਂ ਹੋਰ ਵੀ ਵੱਧ ਚੜ੍ਹ ਕੇ ਲਾਇਆ ਕਰਾਂਗੇ, ਤੇ ਆਪਣੇ ਜਿਹੜੇ ਤੁਹਾਡੇ, ਕਿਉਂਕਿ ਇੱਕ ਸੋਚ ਨੂੰ ਲੈ ਕੇ ਚੱਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ, ਤੁਹਾਡੇ ਹਰ ਸਾਲ ਪਲਾਨ ਜਿਹੜੇ ਆ ਉਹਦੇ ਬਾਰੇ ਜ਼ਰੂਰ ਦੱਸ ਦਿਓ। ਤੇ ਜੇ ਕੋਈ ਸਾਡਾ ਵੀਰ ਇਸ ਐਸੋਸੀਏਸ਼ਨ ਨਾਲ ਜੁੜਨਾ ਚਾਹੁੰਦਾ ਤਾਂ ਉਹਦੇ ਬਾਰੇ ਜ਼ਰੂਰ ਦੱਸ ਦਿਓ। ਹਾਂਜੀ, ਦੇਖੋ ਕਿ ਇੱਥੇ ਅਸੀਂ ਉਹ ਲਾਇਆ ਹੋਇਆ, ਜੇ ਕੋਈ ਸਾਡੀ ਇਸ ਪੇਜ ਨਾਲ ਜੁੜਨਾ ਵੀ ਚਾਹੁੰਦਾ ਹੈ, ਉਹ ਸਾਰੇ ਜਿਹੜੇ ਲਿੰਕ ਆ ਇੱਥੇ ਲਿਖ ਕੇ ਲਾਏ ਹੋਏ ਨੇ, ਤਾਂ ਉਹ ਇੱਥੋਂ ਸਾਨੂੰ ਜੁਆਇਨ ਕਰ ਸਕਦਾ ਹੈ। ਤੇ ਬਾਕੀ ਅਸੀਂ ਬੇਨਤੀ ਕਰਦੇ ਹਾਂ ਬ੍ਰਿਸਬੇਨ ਦੀ ਸਿੱਖ ਸੰਗਤ ਨੂੰ ਜਾਂ ਆਸਟ੍ਰੇਲੀਆ ਦੀ ਸਿੱਖ ਸੰਗਤ ਨੂੰ ਵੀ ਕਿ ਇਸ ਪ੍ਰਦਰਸ਼ਨੀ ਦੇ ਬਾਰੇ ਤੁਸੀਂ ਸਾਨੂੰ ਕੋਈ ਵੀ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਉਹ ਜ਼ਰੂਰ ਦਿਓ ਸਿਰ ਮੱਥੇ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੋ ਕੁਝ ਸਾਨੂੰ ਨਹੀਂ ਵੀ ਪਤਾ, ਜੋ ਕੁਝ ਤੁਸੀਂ ਦੇਖਿਆ ਕਿ ਮਿਸ ਹੋ ਗਿਆ, ਜਿੱਦਾਂ ਕਾਫੀ ਸੰਗਤ ਦਾ ਰਿਸਪੌਂਸ ਵੀ ਰਿਹਾ ਇਸ ਬਾਰੇ 'ਚ, ਤਾਂ ਸਾਨੂੰ ਦੱਸੋ। ਜਾਂ ਕਈ ਵਾਰੀ ਸਾਡੇ ਵੀ ਨਿਗਾਹ ਦੇ ਵਿੱਚ ਕੁਝ ਨਹੀਂ ਆਉਂਦਾ ਤਾਂ ਉਹ ਅਸੀਂ ਇੰਤਜ਼ਾਰ ਕਰਾਂਗੇ ਜੀ ਸਾਰੇ ਸੁਝਾਵਾਂ ਦਾ ਜੀ। ਬਿਲਕੁਲ ਸਾਧ ਸੰਗਤ ਜੀ, ਕਿਉਂਕਿ ਜਦੋਂ ਐਡੇ ਵੱਡੇ ਉਪਰਾਲੇ ਕੀਤੇ ਜਾਂਦੇ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੁੰਦੀ ਆ। ਵੀਰਾਂ ਨੇ ਬਹੁਤ ਸਾਰੀ ਮਿਹਨਤ ਕੀਤੀ ਆ, ਪਰ ਬਾਈ ਹੁਣਾਂ ਨੇ ਦੱਸਿਆ ਕਿ ਇਹਨਾਂ ਦਾ ਫੇਸਬੁੱਕ ਪੇਜ ਜਾਂ ਇੰਸਟਾਗ੍ਰਾਮ ਕੁਈਨਜ਼ਲੈਂਡ ਸਿੱਖ ਐਸੋਸੀਏਸ਼ਨ ਦੇ ਨਾਮ ਤੇ ਬਣਿਆ ਹੋਇਆ। ਜੇ ਕੋਈ ਵੀ ਵੀਰ ਇਹਨਾਂ ਨਾਲ ਜੁੜਨਾ ਚਾਹੁੰਦਾ ਜਾਂ ਕੋਈ ਕਮੀ ਪੇਸ਼ੀ ਦੱਸਣੀ ਚਾਹੁੰਦਾ ਹੈ ਤਾਂ ਉਹ ਵੀਰ ਹੁਣਾਂ ਨੂੰ ਸੁਝਾਅ ਦਿਓ, ਤਾਂ ਜੋ ਅਸੀਂ ਜਿਹੜਾ ਇਹ ਸੰਘਰਸ਼ ਬਹੁਤ ਵੱਡਾ ਸੀ, ਇਹਦੇ ਵਿੱਚ ਜੇ ਕੁਝ ਰਹਿ ਗਿਆ ਹੈ ਦੱਸਣ ਦਾ ਤਾਂ ਉਹ ਵੀਰ ਹੁਣੀ ਉਹਨਾਂ ਨੇ ਕਿਹਾ ਕਿ ਹਰ ਸਾਲ ਅਸੀਂ ਇਹ ਪ੍ਰਦਰਸ਼ਨੀ ਲੈ ਕੇ ਆਇਆ ਕਰਾਂਗੇ। ਤੇ ਤੁਸੀਂ ਬਾਈ ਹੁਣਾਂ ਦੇ ਪੇਜ ਤੇ ਜਾ ਕੇ ਕੋਈ ਵੀ ਇਹਨਾਂ ਨੂੰ ਸੁਝਾਅ ਦੇ ਸਕਦੇ ਹੋ। ਸੋ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇੱਧਰ ਸਾਧ ਸੰਗਤ ਖੜੀ ਆ, ਵੀਰਾਂ ਨਾਲ ਵੀ ਗੱਲਬਾਤ ਕਰਨੀ ਚਾਹੂੰਗਾ, ਪਰ ਉਸ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਕਿਉਂਕਿ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਕੰਮ ਕਰਦੇ ਨਾਲ ਇੰਨੀ ਮਿਹਨਤ ਕਰਨੀ ਇਹ ਸੌਖੀ ਨਹੀਂ ਹੁੰਦੀ। ਬਾਈ ਜੀ ਮੈਂ ਧੰਨਵਾਦ ਅੰਦੋਜ਼ ਟੀਵੀ ਦਾ ਵੀ, ਸਾਰੀ ਟੀਮ ਦਾ। ਤੇ ਬਾਈ ਜੀ ਹੋਰ ਥੋੜਾ ਜਿਹਾ ਮੈਂ ਅਪਡੇਟ ਕਰ ਦਿਆਂ ਕਿ ਇਕੱਲਾ ਇਹੀ ਨਹੀਂ ਕਿ ਪ੍ਰਦਰਸ਼ਨੀ ਦਾ ਜਾਂ ਨਵੰਬਰ 84 ਦੀ ਪ੍ਰਦਰਸ਼ਨੀ ਦਾ, ਹੋਰ ਵੀ ਅਸੀਂ ਬਹੁਤ ਜਿਹੜੇ ਆ ਉਹ ਸਮਾਗਮ ਉਲੀਕ ਰਹੇ ਆ, ਜਿਸ ਦੇ ਬਾਰੇ ਅੱਗੇ ਚੱਲ ਕੇ ਅਸੀਂ ਸਮੇਂ ਤੋਂ ਸਮੇਂ ਅਪਡੇਟ ਦਿੰਦੇ ਰਵਾਂਗੇ। ਸੋ ਬ੍ਰਿਸਬੇਨ ਦੀ ਸਿੱਖ ਸੰਗਤ ਨੂੰ ਇੱਕ ਬੇਨਤੀ ਇਹ ਕਰਦੇ ਹਾਂ, ਜਿਸ ਤਰ੍ਹਾਂ ਮੈਂ ਲਿੰਕਸ ਦਾ ਦੱਸਿਆ ਹੋਇਆ ਹੈ ਕਿ ਜਦੋਂ ਵੀ ਤੁਸੀਂ ਪ੍ਰਦਰਸ਼ਨੀ ਦੇਖੋ ਤਾਂ ਅਸੀਂ ਇੱਥੇ ਪ੍ਰਦਰਸ਼ਨੀ ਦੇ ਐਂਡ ਦੇ ਵਿੱਚ ਜਿਹੜੇ ਆਪਣੇ ਲਿੰਕ ਆ, WhatsApp ਗਰੁੱਪ ਦਾ ਜਿਹੜਾ ਲਿੰਕ ਹੈ ਜਿੱਥੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ, ਉਹ ਵੀ ਦਿੱਤਾ ਹੋਇਆ ਹੈ। ਤੇ ਆਪਣੇ ਜੋ ਫੇਸਬੁੱਕ ਪੇਜ ਆ ਉਹਨਾਂ ਦੇ ਵੀ ਲਿੰਕ ਦਿੱਤੇ ਹੋਏ ਆ, ਤਾਂ ਤੁਸੀਂ ਜੋ ਵੀ ਸੰਗਤ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੀ, ਸੁਝਾਅ ਦੇਣੀ ਚਾਹੁੰਦੀ, ਉਹ ਫੀਲ ਫਰੀ ਹੋ ਕੇ ਵੀ ਸਾਨੂੰ ਮੈਸੇਜ ਕਰੇ, ਤਾਂ ਅਸੀਂ ਪੂਰੇ ਸਤਿਕਾਰ ਨਾਲ ਉਹਨਾਂ ਦੇ ਸੁਝਾਅ ਜਿਹੜੇ ਉਹ ਮੰਨਾਂਗੇ ਵੀ, ਸੁਣਾਂਗੇ ਵੀ ਜੀ। ਧੰਨਵਾਦ ਜੀ। ਬਿਲਕੁਲ ਜੀ, ਇਹ ਜਿਹੜੇ ਵੀਰ ਆ ਉਹ ਸਿੱਖ ਕੌਮ ਦੀ ਬਿਹਤਰੀ ਲਈ ਬਹੁਤ ਵਧੀਆ ਉਪਰਾਲਾ ਲੈ ਕੇ ਚੱਲੇ ਹੋਏ ਆ। ਸੋ ਮੇਰੀ ਵੀ ਆਪਣੇ ਵੱਲੋਂ ਅਪੀਲ ਆ ਕਿ ਤੁਸੀਂ ਜਿੱਥੋਂ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ, ਜੇ ਕੋਈ ਵੀ ਵੀਰ ਇਹਨਾਂ ਨੂੰ ਕੋਈ ਸੁਝਾਅ ਦੇਣਾ ਚਾਹੁੰਦਾ ਜਾਂ ਇਹਨਾਂ ਨਾਲ ਜੁੜਨਾ ਚਾਹੁੰਦਾ, ਤਾਂ ਇਹਨਾਂ ਦੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਹੋਰ ਵੀ ਲਿੰਕ ਇੱਥੇ ਦਿੱਤੇ ਹੋਏ ਆ, ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਸੋ ਬਾਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, 1 ਜੂਨ 1984 ਤੋਂ ਲੈ ਕੇ 6 ਜੂਨ 1984 ਨੂੰ ਜੋ ਕੁਝ ਵੀ ਵਾਪਰਿਆ ਉਹ 6 ਦਿਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਤਸਵੀਰਾਂ ਲੱਗੀਆਂ ਹੋਈਆਂ ਆ। ਇੱਥੇ ਇਤਿਹਾਸ ਪਹਿਲੇ ਦਿਨ ਦੀਆਂ ਘਟਨਾਵਾਂ ਲਿਖੀਆਂ ਗਈਆਂ ਆ, ਦੂਜੇ ਦਿਨ ਦੀਆਂ 1 ਜੂਨ ਤੋਂ ਲੈ ਕੇ 6 ਜੂਨ 1984 ਦਾ ਜਿੰਨਾ ਵੀ ਇਤਿਹਾਸ ਆ, ਜੋ ਕੁਝ ਹਰ ਦਿਨ ਵਾਪਰਿਆ ਉਹਦੀ ਇੱਥੇ ਡੀਟੇਲ ਲਿਖੀ ਹੋਈ ਆ, ਨਾਲ ਤਸਵੀਰਾਂ ਲੱਗੀਆਂ ਹੋਈਆਂ। ਸੋ ਜਿਹੜੀ ਸਾਡੀ ਪੀੜ੍ਹੀ ਆ, ਕਿਉਂਕਿ ਜਿਸ ਤਰੀਕੇ ਨਾਲ ਵੀਰ
ਵੀਰ ਜੀ ਹੁਣਾਂ ਨੇ ਗੱਲ ਕੀਤੀ ਕਿ ਸਾਡਾ ਮੰਤਵ ਜਿਹੜਾ ਆ ਉਹ ਸਾਡੀ ਪੀੜ੍ਹੀ ਨੂੰ ਸਾਡੇ ਇਤਿਹਾਸ ਨਾਲ ਜੋੜਨਾ, ਤੇ ਮੇਰੇ ਖਿਆਲ ਨਾਲ ਜਿਸ ਤਰੀਕੇ ਦਾ ਉਪਰਾਲਾ ਕੀਤਾ ਗਿਆ, ਜਿਸ ਡੀਟੇਲ ਦੇ ਵਿੱਚ ਇਤਿਹਾਸ ਬਾਰੇ ਦੱਸਿਆ ਗਿਆ ਆ, ਤੇ ਉਹ ਵੀਰ ਜੀ ਹੁਣਾਂ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਤੇ ਉਹ ਕਿਤੇ ਨਾ ਕਿਤੇ ਇਹ ਕਾਮਯਾਬ ਵੀ ਹੋਇਆ। ਕਿਉਂਕਿ ਮੈਂ ਬਹੁਤ ਸਾਰੇ ਇੱਥੇ ਬੱਚੇ ਵੇਖੇ ਆ, ਜਦੋਂ ਉਹ ਇਸ ਚੀਜ਼ ਨੂੰ ਪੜ੍ਹਦੇ ਆ ਤੇ ਉਹ ਬਹੁਤ ਸਾਰੇ ਕੁਐਸਚਨ ਪੁੱਛਦੇ ਇਹਨਾਂ ਬਾਰੇ, ਜਿਹੜੇ ਬੱਚਿਆਂ ਨੂੰ 1984 ਬਾਰੇ ਜਾਂ ਆਪਰੇਸ਼ਨ ਬਲੂ ਸਟਾਰ ਬਾਰੇ ਨਹੀਂ ਸੀ ਪਤਾ, ਉਹ ਇਸ ਚੀਜ਼ ਨੂੰ ਸਾਰੀ ਨੂੰ ਲੈ ਕੇ ਜਦੋਂ ਦੇਖਦੇ ਆ ਤੇ ਉਹਨਾਂ ਨੂੰ ਬਹੁਤ ਕੁਝ ਇਹਦੇ ਬਾਰੇ ਪਤਾ ਲੱਗਦਾ ਆ। ਸਾਡੇ ਨਿੱਕੇ ਨਿੱਕੇ ਬੱਚੇ ਜਿਹੜੇ ਆ ਦਸਤਾਰਾਂ ਸਜਾ ਕੇ ਉਹ ਵੀ ਇਸ ਪ੍ਰਦਰਸ਼ਨੀ ਨੂੰ ਦੇਖ ਰਹੇ ਆ, ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁੱਤ ਆ ਜਿਹੜੀ ਪ੍ਰਦਰਸ਼ਨੀ ਜੋ ਕੁਝ ਵੀ 1984 ਦੇ ਵਿੱਚ ਹੋਇਆ, 1984 ਦੇ ਵਿੱਚ ਹੋਇਆ, 1 ਜੂਨ ਤੋਂ ਲੈ ਕੇ 6 ਜੂਨ ਤੱਕ, ਉਹਦੀ ਪੂਰੀ ਜਿਹੜੀ ਹਿਸਟਰੀ ਆ ਉਹ ਇਸ ਪ੍ਰਦਰਸ਼ਨੀ ਦੇ ਵਿੱਚ ਦੱਸੀ ਗਈ ਆ। ਤੁਸੀਂ ਜਦੋਂ ਇਹ ਸਾਰਾ ਕੁਝ ਦੇਖਿਆ ਤੇ ਤੁਹਾਨੂੰ ਕਿੱਦਾਂ ਦਾ ਲੱਗਾ, ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਸਾਰੀਆਂ ਪ੍ਰੈਜੈਂਟੇਸ਼ਨਾਂ ਦੇਖ ਕੇ ਇੱਥੇ ਸਾਰਾ ਇਨਫੋਰਮੇਸ਼ਨ ਹੈਗਾ, ਅਸੀਂ ਸਾਰਾ ਪੜ੍ਹ ਕੇ ਸਾਨੂੰ ਜਿਹਦਾ ਫੀਲ ਹੋਇਆ ਕਿ ਬਹੁਤ ਜ਼ਿਆਦਾ ਗਲਤ ਹੋਇਆ। ਆਪਾਂ ਦੀ ਸਰਕਾਰ ਨੇ ਆਪਾਂ ਦੇ ਆਪ ਉੱਪਰ ਅਟੈਕ ਕਰਤਾ। ਹਾਂਜੀ ਬਿਲਕੁਲ, ਕਿਉਂਕਿ ਉਦੋਂ ਅਕਾਲ ਤਖਤ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਆਪਣਾ ਸਿੱਖਾਂ ਦਾ ਹੈ ਨਾ, ਉਹਦੇ ਉੱਤੇ ਟੈਂਕ ਚਾੜੇ ਗਏ, ਉਹਦੇ ਤੇ ਹਮਲਾ ਹੋਇਆ, ਉਹਦੀਆਂ ਸਾਰੀਆਂ ਫੋਟੋਜ਼ ਇੱਥੇ ਲੱਗੀਆਂ ਹੋਈਆਂ ਆ, ਤੇ ਉਹਦੇ ਬਾਰੇ ਮੈਨੂੰ ਲੱਗਦਾ ਕਿ ਤੁਹਾਨੂੰ ਪਹਿਲੋਂ ਨਹੀਂ ਪਤਾ ਹੋਣਾ, ਪਰ ਇਹ ਫੋਟੋਆਂ ਦੇਖ ਕੇ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ। ਹਾਂਜੀ ਜੀ, ਅਸੀਂ ਜਿੱਦਾਂ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ, ਪਰ ਜਦੋਂ ਸਾਰੀਆਂ ਫੋਟੋਆਂ ਦੇਖਦੇ ਬਹੁਤ ਜ਼ਿਆਦਾ ਕੁਝ ਸਮਝ ਆਉਂਦਾ। ਬਿਲਕੁਲ, ਮੇਰੇ ਖਿਆਲ ਜਿਸ ਤਰੀਕੇ ਨਾਲ ਵੀਰ ਜੀ ਹੁਣੀ ਅੱਗੇ ਗੱਲ ਕਰ ਰਹੇ ਸੀ ਕਿ ਸਾਡਾ ਜਿਹੜਾ ਮੰਤਵ ਆ ਉਹ ਅਸਲੀ ਇਹ ਆ ਕਿ ਇਹਨਾਂ ਬੱਚਿਆਂ ਨੂੰ ਸਾਡੇ ਇਤਿਹਾਸ ਨਾਲ ਜੋੜਨਾ, ਕਿਉਂਕਿ ਜੋ ਕੁਝ ਵੀ ਦੁਖਾਂਤ ਸਾਡੇ ਸਿੱਖ ਧਰਮ ਦੇ ਵਿੱਚ, ਸਿੱਖ ਪੰਥ ਨਾਲ ਵਾਪਰਿਆ, ਉਹ 6 ਦਿਨਾਂ ਦਾ ਇਤਿਹਾਸ ਜਾਂ ਨਵੰਬਰ 1984 ਦਾ ਇਤਿਹਾਸ ਸਾਡੇ ਬੱਚਿਆਂ ਤੱਕ ਪਹੁੰਚਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਮੇਰੇ ਬੱਚੇ ਜਿਹੜੇ ਇੱਥੇ ਖੜੇ ਜਿਸ ਤਰੀਕੇ ਨਾਲ ਇਹ ਬਾਅਦ ਚੋਂ ਕੁਐਸਚਨ ਪੁੱਛਦੇ ਆ ਕਿ ਇਹ ਕਿਸ ਤਰੀਕੇ ਨਾਲ ਹੋਇਆ ਜਾਂ ਕੱਲੀ ਕੱਲੀ ਡੀਟੇਲ ਪੁੱਛਦੇ ਆ, ਮੇਰੇ ਖਿਆਲ ਵੀਰ ਜੀ ਹੁਣਾਂ ਨੇ ਜਿੰਨੀ ਮਿਹਨਤ ਕੀਤੀ ਆ ਉਹ ਸਫਲ ਹੋਈ ਆ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰੀਕੇ ਨਾਲ 1984 ਦੀ ਸਮਰਪਿਤ ਤੇ ਪ੍ਰਦਰਸ਼ਨੀ ਲਾਈ ਗਈ ਆ, ਤੇ ਖਾਸ ਕਰਕੇ ਵੀਰ ਜੀ ਹੁਣੀ ਗੱਲ ਕਰ ਰਹੇ ਸੀ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਰੀ ਜਾਣਕਾਰੀ ਦੇਣ ਲਈ ਲਾਈ ਗਈ ਆ, ਤੁਸੀਂ ਦੇਖੀ ਆ ਪ੍ਰਦਰਸ਼ਨੀ, ਕਿਵੇਂ ਦਾ ਲੱਗਾ ਤੁਹਾਨੂੰ? ਪ੍ਰਦਰਸ਼ਨੀ ਬਹੁਤ ਵਧੀਆ ਲਾਈ ਗਈ ਹੈ, ਬਹੁਤ ਵਧੀਆ ਸੋਹਣਾ ਉਪਰਾਲਾ ਆ। ਜੇ ਅਸੀਂ ਕਹੀਏ ਕਿ ਹਿਸਟਰੀ ਨੂੰ ਜੇ ਅਸੀਂ ਭੁੱਲ ਜਾਵਾਂਗੇ ਤਾਂ ਉਹਦਾ ਆਉਣ ਵਾਲੀ ਕੌਮ ਨੂੰ ਬੈਨੀਫਿਟ ਨਹੀਂ ਹੈਗਾ। ਵੈਸੇ ਵੀ ਸਾਨੂੰ ਕਿਹਾ ਜਾਂਦਾ ਕਿ ਇਹਨੂੰ ਤੁਸੀਂ ਭੁੱਲ ਜਾਓ, ਇਹ ਚੀਜ਼ ਤੁਸੀਂ ਯਾਦ ਨਾ ਕਰੋ, ਇਹ ਜ਼ਖਮ ਹੈ, ਇਹਨੂੰ ਨਾ ਕਰੋ ਦਿਓ। ਪਰ ਜੇ ਜ਼ਖਮ ਨੂੰ ਅਸੀਂ ਯਾਦ ਨਹੀਂ ਕਰਾਂਗੇ ਤਾਂ ਸਾਨੂੰ ਚੇਤਾ ਕਿੱਦਾਂ ਰਹੂਗਾ ਸਾਨੂੰ ਜ਼ਖਮ ਹੋਇਆ, ਉਹਦਾ ਨੈਕਸਟ ਸੋਲੂਸ਼ਨ ਅਸੀਂ ਕਰਨਾ ਕਿੱਦਾਂ ਹੈ ਨਾ। ਤੇ ਕਿਸੇ ਵੀ ਹਿਸਟਰੀ 'ਚ ਤੁਸੀਂ ਜਾ ਕੇ ਦੇਖੋ ਕਿ ਸਾਰੇ ਆਪਣੇ ਆਪਣੇ ਜਿਹੜੇ ਹਿਸਟੋਰੀਕਲ ਫੈਕਟ ਹੁੰਦੇ ਆ ਉਹਨਾਂ ਨੂੰ ਜਿੰਦਾ ਰੱਖਦੇ ਆ। ਇਹ ਸਾਨੂੰ ਹੀ ਕਿਹਾ ਜਾਂਦਾ ਹੈ ਕਿ ਤੁਸੀਂ ਇਹਨੂੰ ਰੋਕ ਲਓ ਤਾਂ ਅਸੀਂ ਦੂਜੇ ਪਾਸੇ ਲੱਗ ਜਾਈਏ ਤੇ ਫਿਲਮਾਂ ਪਾਸੇ ਲੱਗ ਜਾਈਏ। ਚਾਹੇ ਨੈਸ਼ਨਲ ਮੀਡੀਆ ਤੁਸੀਂ ਇੰਡੀਆ 'ਚ ਦੇਖੋ, ਕਦੇ ਵੀ ਸਿੱਖਾਂ ਦੇ ਪੋਜ਼ੀਟਿਵ ਕਦੇ ਵੀ ਨਹੀਂ ਦਿਖਾਇਆ ਜਾਂਦਾ, ਉੱਥੇ ਹਮੇਸ਼ਾ ਨੈਗੇਟਿਵ ਚੱਕ ਕੇ ਦਿਖਾਉਂਦੇ ਆ। ਤੇ ਜਿਵੇਂ ਤੁਸੀਂ ਇਹ ਦੇਖ ਲਓ ਕਿ 47 ਦੇ ਵਿੱਚ ਵੀ ਅਸੀਂ ਆਜ਼ਾਦੀ ਦੇ ਵਿੱਚ ਕਿੰਨਾ ਭਾਗ ਪਾਇਆ, ਪਰ ਕਿੰਨੇ ਕੁ ਨੂੰ ਪਤਾ ਕਿ ਅਸੀਂ ਕਿੰਨੀ ਕੁਰਬਾਨੀ ਕੀਤੀ ਆ। 95% ਕੁਰਬਾਨੀ ਸਾਰੀ ਆ ਪੂਰੇ ਇੰਡੀਆ ਨੂੰ ਆਜ਼ਾਦ ਕਰਾਉਣ ਵਾਸਤੇ ਨਾ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ, ਤੁਸੀਂ ਵੀ ਆਪਣੇ ਜ਼ਰੂਰ ਵਿਚਾਰ ਦਿਓ, ਕੀ ਕਹਿਣਾ ਚਾਹੋਗੇ? ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਬਹੁਤ ਜ਼ਰੂਰੀ ਆ ਆਪਣੀ ਹਿਸਟਰੀ ਨੂੰ ਪ੍ਰਦਰਸ਼ਿਤ ਕਰਨਾ, ਤਾਂ ਕਿ ਆਪਾਂ ਨੂੰ ਜਾਣਕਾਰੀ ਮਿਲੇ ਕਿ ਕੀ ਹੋਇਆ ਸਾਡੇ ਨਾਲ, ਤੇ ਉਹਦੇ ਨਾਲ ਸਾਨੂੰ, ਸਾਡੇ ਬੱਚਿਆਂ ਨੂੰ, ਸਾਰਿਆਂ ਨੂੰ ਪਤਾ ਲੱਗ ਰਿਹਾ ਕਿ ਜੋ ਧੋਖੇ ਸਾਡੇ ਨਾਲ ਹੋਏ ਆ ਉਹਨਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ, ਤੇ ਉਹਦੇ ਵਾਸਤੇ ਗਾਂ ਕੀ ਸੇਧ ਸਾਨੂੰ ਮਿਲਦੀ ਹੈ ਇਸ ਚੀਜ਼ ਤੋਂ। ਆਓ ਵੀਰ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਨਹੀਂ ਭਾਈ, ਬਹੁਤ ਵਧੀਆ ਗੱਲ ਹੈ ਵੀ ਪ੍ਰਦਰਸ਼ਨੀ ਲੱਗੀ ਆ, ਸਾਰਿਆਂ ਨੂੰ ਪਤਾ ਲੱਗਿਆ ਵੀ ਕੀ ਚੱਲ ਰਿਹਾ। ਇੰਡੀਅਨ ਗੌਰਮੈਂਟ ਦਾ ਸਿੱਖਾਂ ਪ੍ਰਤੀ ਜੋ ਵੀ ਆ ਮਾੜਾ ਰਵੱਈਆ ਉਹ ਸਾਹਮਣੇ ਆਇਆ ਜੀ, ਤੇ ਇਹ ਲੱਗਣੀ ਚਾਹੀਦੀ ਆ। ਸਾਡੇ ਗਾਂ ਜਵਾਕਾਂ ਨੂੰ ਪਤਾ ਲੱਗੂਗਾ ਤੇ ਇੰਡੀਆ ਦਾ ਜਿਹੜਾ ਚਿਹਰਾ ਬੇਨਕਾਬ ਹੋਵੇ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਆਪਣੇ ਵਿਚਾਰ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਮੈਂ 1984 ਮੇਰੇ ਖਿਆਲ ਅਸੀਂ ਤਾਂ ਉਦੋਂ ਕਾਫੀ ਛੋਟੇ ਸੀ, ਪਰ ਤੁਹਾਨੂੰ ਪੂਰੀ ਸੰਭਾਲ ਹੋਣੀ ਹੈ ਜਦੋਂ 1984 ਦਾ ਦੁਖਾਂਤ ਵਾਪਰਿਆ ਆ, ਤਾਂ ਹੁਣ ਇਹ ਜਿਹੜੀ ਪ੍ਰਦਰਸ਼ਨੀ ਲੱਗੀ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਸਾਨੂੰ ਦੇਖ ਕੇ ਨਾ ਪੁਰਾਣੀਆਂ ਯਾਦਾਂ ਫੇਰ ਤਾਜ਼ੀਆਂ ਹੋ ਗਈਆਂ।
ਇਹ ਜਿਹਦੇ ਸਾਡੇ ਸਾਹਮਣੇ ਹੀ ਆ ਸਾਰਾ ਕੁਝ ਵਾਪਰਿਆ ਵਾ, ਸਾਨੂੰ ਪਤਾ ਵਾ ਜੀ। ਤੇ ਹੁਣ ਮੈਂ ਇੱਥੇ ਆਇਆ ਆਸਟ੍ਰੇਲੀਆ ਦੇ ਵਿੱਚ ਦੇਖਿਆ, ਹਾਂਜੀ ਇਹਨਾਂ ਨੂੰ ਦੇਖ ਕੇ ਸਾਡੇ ਗੱਲ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਇੰਨੀਆਂ ਸ਼ਹੀਦੀਆਂ ਕੀਤੀਆਂ ਕਾਹਦੇ ਵਾਸਤੇ, ਸਾਡੇ ਵਾਸਤੇ ਕੀਤੀਆਂ। ਤੇ ਬਹੁਤ ਹੀ ਮਾੜਾ ਜਾਣੀ ਕਿ ਸਰਕਾਰ ਨੇ ਸਾਡੇ ਤਖਤ ਦੇ ਉੱਤੇ ਹਮਲਾ ਕੀਤਾ, ਸਾਡਾ ਦੇਸ਼ ਸਾਨੂੰ ਜਾਣੀ ਕਿ ਅਜੇ ਵਿਛਾੜਤਾ ਸਾਨੂੰ, ਤੇ ਚੰਗੀ ਗੱਲ ਨਹੀਂ ਕੀਤੀ ਸਾਡੇ ਵਾਸਤੇ। ਸਾਧ ਸੰਗਤ ਜੀ 40 ਸਾਲ ਹੋਣ ਤੋਂ ਬਾਅਦ ਵੀ ਜਦੋਂ ਬਾਪੂ ਜੀ ਹੁਣਾਂ ਨੇ ਉਹਦੇ ਬਾਰੇ ਗੱਲ ਕੀਤੀ ਤਾਂ ਉਹਦੀ ਜਿਹੜੀ ਕੰਬਦੀ ਆਵਾਜ਼ ਆ ਉਹ ਸੁਣ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਉਹਦੇ ਜਿਹੜਾ ਦੁੱਖ ਆ, ਉਹਦੇ ਜਿਹੜੇ ਜ਼ਖਮ ਆ ਉਹ ਅਜੇ ਵੀ ਅੱਲੇ ਆ, ਕਿਉਂਕਿ ਇਹਨਾਂ ਨੂੰ ਸਾਰੀ ਸੰਭਾਲ ਆ। ਤੁਸੀਂ ਬਾਪੂ ਜੀ ਆਏ ਕਿੱਥੋਂ? ਮੈਂ ਜੀ ਪੰਜਾਬ ਤੋਂ ਲੁਧਿਆਣੇ ਤੋਂ ਆਇਆ ਜੀ। ਅੱਛਾ, ਤੇ ਜਦੋਂ ਤੁਸੀਂ 1984 ਦਾ ਤੁਹਾਨੂੰ ਉਦੋਂ ਪਤਾ ਲੱਗਾ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਦਰਬਾਰ ਸਾਹਿਬ ਗਏ ਉਸ ਹਮਲੇ ਤੋਂ ਬਾਅਦ, ਉਦੋਂ ਕਿਵੇਂ ਦਾ ਲੱਗਾ ਤੁਹਾਨੂੰ? ਉਦੋਂ ਦੇ ਦੇਖ ਕੇ ਸਾਡਾ ਮਨ ਬਹੁਤ ਦੁਖੀ ਹੋਇਆ ਵੀ, ਜਿਵੇਂ ਸਾਰਾ ਹੀ ਖਲਾਰਾ ਖਿਲਰਿਆ ਪਿਆ ਸੀ। ਮੈਂ ਥੋੜੇ ਜਿਹੇ ਮਹੀਨੇ ਕੁ ਬਾਅਦ ਗਿਆ ਸੀਗਾ, ਸਾਰਾ ਇਹ ਗੋਲੀਆਂ ਨਾਲ ਢਾਇਆ ਪਿਆ ਸੀਗਾ ਤੇ ਬੜਾ ਮਨ ਨੂੰ ਦੁੱਖ ਲੱਗਿਆ ਸੀ। ਬਿਲਕੁਲ, ਜਿਸ ਤਰੀਕੇ ਨਾਲ ਥਾਂ ਥਾਂ ਤੇ ਗੋਲੀਆਂ ਦੇ ਨਿਸ਼ਾਨ ਸੀ, ਉਹ ਹਮਲੇ ਦੀ ਜਿਹੜੀ ਮੂੰਹ ਬੋਲਦੀ ਤਸਵੀਰ ਸੀਗੀ, ਉੱਥੇ ਸਾਡੀ ਜਿਹੜੀ ਸੰਗਤ ਨੇ ਉੱਥੇ ਮੱਥਾ ਟੇਕਿਆ ਤਾਂ ਉਹਨਾਂ ਨੇ ਉਹ ਜਿਹੜੀ ਸਭ ਕੁਝ ਵੇਖ ਕੇ ਇੱਕ ਤਰ੍ਹਾਂ ਦੀ ਰੂਹ ਕੰਬ ਗਈ। ਤੇ ਮੈਂ ਬਾਪੂ ਜੀ ਤੁਹਾਨੂੰ ਵੀ ਪੁੱਛਣਾ ਚਾਹੂੰਗਾ ਕਿ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਉਦੋਂ ਜੀ ਕੋਈ 15 ਸਾਲ ਦੇ ਸੀਗੇ ਜੀ, ਰਾਜਸਥਾਨ 'ਚ ਰਹਿੰਦੇ ਸੀ, ਸ਼੍ਰੀ ਗੰਗਾ ਨਗਰ। ਤੇ ਜਦੋਂ ਪਹਿਲਾ ਅਟੈਕ ਹੋਇਆ, ਹਾਂਜੀ, ਤੇ ਬਸ ਉਦੋਂ ਸਵੇਰ ਨੂੰ ਅਸੀਂ BBC ਲੰਡਨ ਤੋਂ ਸੁਣੀਆਂ, ਉਹਦੇ ਵਿੱਚ ਵੀ ਗੋਲੀਆਂ ਸੁਣਦੀਆਂ ਸੀ ਚੱਲਦੀਆਂ ਜੀ, ਚੱਲਦੀਆਂ ਸੀ। ਫਿਰ ਲੱਗਿਆ ਪਤਾ ਵੀ 2-3 ਦਿਨ ਅਟੈਕ ਹੁੰਦਾ ਰਿਹਾ, ਔਰ ਹਾਲਾਤ ਬਹੁਤ ਜ਼ਿਆਦਾ ਉੱਥੇ ਵੀ ਕਰਫਿਊ ਵਰਗਾ ਕੰਮ ਸੀਗਾ ਸ਼੍ਰੀ ਗੰਗਾ ਨਗਰ 'ਚ, ਬਾਹਰ ਨਹੀਂ ਨਿਕਲਦੇ ਸੀ, ਸਿੱਖ ਦਾ ਬਾਹਰ ਨਿਕਲਦੇ ਨਹੀਂ ਸੀ। ਬਿਲਕੁਲ ਪੂਰਾ ਪੰਜਾਬ ਜਿਹੜਾ ਆ ਉੱਥੇ ਇੱਕ ਤਾਂ ਕਰਫਿਊ ਲੱਗਾ ਵੀ ਸੀ, ਪਰ ਜਿੱਦਾਂ ਤੁਸੀਂ ਗੰਗਾ ਨਗਰ ਦੀ ਗੱਲ ਕਰਦੇ ਹੋ ਤੇ ਉੱਥੇ ਵੀ ਪਰ ਕਰਫਿਊ ਵਰਗਾ ਮਾਹੌਲ ਸੀ। ਹਾਂ, ਕਰਫਿਊ ਵਰਗਾ ਉੱਥੇ ਵੀ ਮਾਹੌਲ ਸੀਗਾ, ਬਹੁਤ ਜ਼ਿਆਦਾ ਮਾਹੌਲ ਸੀ। ਬਾਹਰ ਸਿੱਖ ਬਾਹਰ ਨਹੀਂ ਬਿਲਕੁਲ ਨਿਕਲਦੇ ਸੀਗੇ। ਵੈਸੇ ਸਿੱਖਾਂ ਦੀ ਉੱਥੇ ਤਾਦਾਦ ਬਹੁਤ ਸੀ, ਪਰ ਫਿਰ ਵੀ ਮਾਹੌਲ ਬਹੁਤ ਜ਼ਿਆਦਾ ਖਰਾਬ ਸੀ। ਉਸ ਤੋਂ ਬਾਅਦ ਫਿਰ ਜਦੋਂ ਮਸਲਾ ਠੰਡਾ ਹੋ ਗਿਆ, ਅਸੀਂ ਮਹੀਨੇ ਕੁ ਬਾਅਦ ਉੱਥੇ ਗਏ, ਜਾ ਕੇ ਫਿਰ ਹਰਿਮੰਦਰ ਸਾਹਿਬ ਦਾ ਹਾਲ ਦੇਖਿਆ ਜਦੋਂ, ਤੇ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਵੀ ਇਹ ਸਰਕਾਰ ਨੂੰ ਇਹ ਇੰਨਾ ਚੱਕਣ ਦੀ ਜ਼ਰੂਰਤ ਨਹੀਂ ਸੀ ਜਿੰਨਾ ਇਹਨਾਂ ਨੇ ਕਰਤਾ ਜੀ। ਤੇ ਇਸ ਪ੍ਰਦਰਸ਼ਨੀ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਸਾਡੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਇਸ ਇਤਿਹਾਸ ਦਾ ਨਹੀਂ ਸੀ ਪਤਾ, ਪਰ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਵੇਖ ਕੇ ਇਹ ਇਤਿਹਾਸ ਉਹਨਾਂ ਤੱਕ ਵੀ ਪਹੁੰਚਿਆ।